ਵੱਧਦੇ ਹਾਂ ਇਸ ਵੇਲੇ ਦੀ ਸਭ ਤੋਂ ਚਰਚਿਤ ਖਬਰ ਦੇ ਵੱਲ ਰੁਖ ਕਰਨਾ ਹੈ ਪੈਰਿਸ ਦਾ। ਪੈਰਿਸ ਦੇ ਵਿੱਚ ਇੱਕ ਗੈਸ ਧਮਾਕਾ ਹੋ ਗਿਆ। ਗੈਸ ਧਮਾਕੇ ਤੋਂ ਬਾਅਦ ਸੈਂਟਰਲ ਪੈਰਿਸ ਦੇ ਵਿੱਚ ਜਿਹੜਾ ਉਹ ਗੈਸ ਧਮਾਕਾ ਹੋਇਆ ਤੇ ਉਸ ਤੋਂ ਬਾਅਦ 37 ਲੋਕ ਜਿਹੜੇ ਆ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਆ। ਤੇ ਇਸ ਧਮਾਕੇ ਤੋਂ ਬਾਅਦ ਲੱਗੀ ਅੱਗ ਤੇ ਕਾਬੂ ਪਾਉਣ ਦੇ ਲਈ ਘੱਟੋ ਘੱਟ ਜਿਹੜੇ 270 ਫਾਇਰ ਫਾਈਟਰਸ ਦਾ ਉਹਨਾਂ ਨੂੰ ਡਿਪਲੋਏ ਕੀਤਾ ਗਿਆ। ਰੂਈ ਸੈਂਟ ਜੈਕਿਸ ਜਿਹੜਾ ਇਲਾਕਾ ਵਾ ਸਿਟੀ ਦੇ ਵਿੱਚ 5th ਐਂਡੋਰਸਮੈਂਟ ਦੇ ਲਾਗੇ ਛਾਗੇ ਉੱਥੇ ਜਿਹੜੀ ਹੈ ਇਹ ਅੱਗ ਲੱਗੀ ਸੀ ਤੇ ਉਸ ਤੋਂ ਬਾਅਦ ਇੱਕ ਧਮਾਕਾ ਹੋਇਆ। ਪੁਲਿਸ ਜਿਹੜੇ ਬੁਲਾਰੇ ਨੇ, ਪੈਰਿਸ ਪੁਲਿਸ ਦੇ ਬੁਲਾਰੇ ਚੀਫ ਲੋਰੇਨ ਨਨੇਸ, ਉਹਨਾਂ ਨੇ ਰਿਪੋਰਟਰਸ ਨੂੰ ਇਹ ਗੱਲ ਦੱਸੀ ਆ। ਇਹ ਪਤਾ ਲੱਗਿਆ ਕਿ ਜਿਹੜੇ ਇਸ ਧਮਾਕੇ ਤੋਂ ਬਾਅਦ 4 ਜਣਿਆਂ ਦੀ ਜਿਹੜੀ ਹਾਲਤ ਆ ਉਹ ਕ੍ਰਿਟੀਕਲ ਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਰੈਸਕਿਊ ਵਰਕਰਸ ਨੇ ਉਹ ਹੋਰ ਲੋਕਾਂ ਬਾਰੇ ਲੱਭ ਰਹੇ ਨੇ। ਉਹਨਾਂ ਨੂੰ ਸ਼ੱਕ ਹੈ ਕਿ ਕਿਤੇ ਇਸ ਬਿਲਡਿੰਗ ਦੇ ਵਿੱਚ ਹੋਰ ਲੋਕ ਨਾ ਹੋਣ ਜਿੱਥੇ ਇੱਕ ਧਮਾਕੇ ਤੋਂ ਬਾਅਦ ਅੱਗ ਲੱਗੀ ਹੈ। ਹਲੇ ਤੱਕ ਇਹ ਐਕਸਪਲੋਜ਼ਨ, ਇਹ ਧਮਾਕਾ ਹੋਇਆ ਕਿਵੇਂ ਹੈ ਤੇ ਇਹਦੇ ਪਿੱਛੇ ਕਾਰਨ ਕੀ ਨੇ, ਇਹਦੇ ਬਾਰੇ ਕੁਛ ਨਹੀਂ ਪਤਾ ਲੱਗਿਆ। ਪਰ ਹਾਂ, ਫ੍ਰੈਂਚ ਇੰਟੀਰੀਅਰ ਮਿਨਿਸਟਰ ਜਿਹੜੇ ਨੇ ਗਰਲਡ ਡਰਮਿਨਿਨ, ਉਹਨਾਂ ਦਾ ਕਹਿਣਾ ਇਹ ਹੈ ਕਿ ਸਾਨੂੰ ਇਸ ਗੱਲ ਦਾ ਪੂਰਾ ਸ਼ੰਕ ਹੈ, ਸਾਨੂੰ ਇਸ ਗੱਲ ਦਾ ਪੂਰਾ ਜਿਹੜਾ ਡਰ ਹੈ ਕਿ ਕਿਤੇ ਬਿਲਡਿੰਗ ਦੇ ਅੰਦਰ ਜਿਹੜਾ ਉਹ ਡੈੱਡ ਬੋਡੀਜ਼ ਨਾ ਹੋਣ ਕਿਤੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਰਾਹਤ ਕਾਰਜ ਸ਼ੁਰੂ ਕੀਤੇ ਗਏ ਸੀ ਅੱਗ ਤੇ ਕਾਬੂ ਪਾਉਣ ਦੇ ਲਈ, ਕਹਿੰਦੇ ਕਿ ਪਾਣੀ ਦੀ ਬੁਛਾਰਾਂ ਬੜੀਆਂ ਕੀਤੀਆਂ ਗਈਆਂ ਤੇ ਸਾਨੂੰ ਪਤਾ ਲੱਗਾ ਕਿ ਬਿਲਡਿੰਗ ਅੰਦਰੋਂ ਵੀ ਕਾਫੀ ਟੁੱਟੀ ਹੈ। ਤੇ ਪਰ ਉਹ ਕਹਿੰਦੇ ਕਿ ਅਸੀਂ ਇਹਦੇ ਬਾਰੇ ਜਾਂਚ ਕਰ ਰਹੇ ਹਾਂ, ਪਰ ਸਾਨੂੰ ਇਸ ਦਾ ਪੂਰਾ ਡਰ ਹੈ ਕਿ ਕਿਤੇ ਹੋਰ ਲੋਕ ਅੰਦਰ ਘਿਰ ਕੇ ਕਿਤੇ ਇਸ ਹਾਦਸੇ ਦਾ ਸ਼ਿਕਾਰ ਨਾ ਹੋ ਗਏ ਹੋਣ। ਤੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਇਸ ਧਮਾਕੇ ਦੀ ਅਸੀਂ ਕਰ ਰਹੇ ਹਾਂ ਕਿ ਇਹਦੇ ਪਿੱਛੇ ਕਾਰਨ ਕੀ ਨੇ। ਕੋਈ ਅਲਾਰਮ ਸੈਂਟ ਨਹੀਂ ਹੋ ਗਿਆ, ਮਤਲਬ ਕੋਈ ਅਲਾਰਮ ਜਿਹੜਾ ਉਹ ਭੇਜਿਆ ਨਹੀਂ ਜਾ ਸਕਿਆ ਇਸ ਅੱਗ ਲੱਗਣ ਤੋਂ ਪਹਿਲਾਂ ਜਾਂ ਧਮਾਕੇ ਤੋਂ ਪਹਿਲਾਂ। ਤੇ ਉਹ ਕਹਿੰਦੇ ਕਿ ਜਿਹੜਾ ਵੀ ਇਸ ਧਮਾਕੇ ਦੇ ਲਈ, ਘਟਨਾ ਦੇ ਲਈ ਜ਼ਿੰਮੇਵਾਰ ਆ, ਉਹਦੇ ਉੱਤੇ ਬਣਦੀ ਕਾਰਵਾਈ ਤਾਂ ਕੀਤੀ ਜਾਊਗੀ। ਤਾਂ ਜਿਵੇਂ ਹੀ ਇਸ ਧਮਾਕੇ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਟਰੈਂਡ ਕਰਨ ਲੱਗੀਆਂ ਤਾਂ ਉਸ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਉਹ ਲੋਕ ਜਿਹੜੇ ਨੇ ਉਹ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਗਏ, ਜਿਨ੍ਹਾਂ ਦੇ ਪਿਆਰੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਇਲਾਕੇ ਦੇ ਵਿੱਚ ਜਾਂ ਤਾਂ ਘੁੰਮਣ ਆਏ ਸਨ ਜਾਂ ਉਹਨਾਂ ਨੇ ਇਸ ਬਿਲਡਿੰਗ ਦੇ ਵਿੱਚ ਰਿਹਾਇਸ਼ ਕੀਤੀ ਸੀਗੀ। ਸੋ ਦੱਸਿਆ ਗਿਆ ਹੈ ਕਿ ਇਹ ਜਿਹੜੀ ਇੱਕ ਬਿਲਡਿੰਗ ਆ ਉਹ ਫਸਟ ਜਿਹੜੀ ਹੈ ਬਿਲਡਿੰਗ ਆ ਫ੍ਰੈਂਚ ਕੈਪੀਟਲ ਦੇ ਲਾਗੇ ਛਾਗੇ ਜਿਹੜੀ ਹੈ ਨੇੜੇ ਬਿਲਡਿੰਗ ਦੱਸੀ ਗਈ ਆ। ਤੇ ਇੱਥੇ ਇੱਕ ਪੈਰਿਸ ਅਮਰੀਕਨ ਅਕੈਡਮੀ ਵੀ ਜਿਹੜੀ ਆ, ਜਿਹੜੀ ਕਿ ਇੱਕ ਫੈਸ਼ਨ ਤੇ ਡਿਜ਼ਾਈਨਰ ਸਕੂਲ ਵੀ ਹੈ, ਉਹ ਇਹਦੇ ਨੇੜੇ ਤੇੜੇ ਜਿਹੜਾ ਉਹ ਰਨ ਕੀਤਾ ਜਾਂਦਾ। ਸੋ ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਵੇਖੀਆਂ ਜਾ ਸਕਦੀਆਂ ਨੇ ਤੇ ਇਸ ਵੇਲੇ ਇਹ ਪੂਰੇ ਵਿਸ਼ਵ ਭਰ ਦੇ ਵਿੱਚ ਇਸ ਖਬਰ ਦੀ ਜਿਹੜੀ ਚਰਚਾ ਹੈ, 37 ਜਾਣੇ ਜਿਨ੍ਹਾਂ ਦੇ ਵਿੱਚ 5 ਦੀ ਹਾਲਤ ਬੇਹੱਦ ਕ੍ਰਿਟੀਕਲ ਹੈ, ਉਹਨਾਂ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਿਆ ਜੀ।